ਅਸੀਂ ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ 21 ਚ ਮੀਆਂ ਸਾਹਿਬ ਆਏ ਨੇ, ਸਭ ਤੋਂ ਜ਼ਿਆਦਾ ਮਕਬੂਲ ਜਲਸਾ ਜਿਹੜਾ ਹੋਇਆ ਸੀ ਨਾ, ਉਹ ਮੇਰੇ ਹਲਕੇ ਚ ਹੋਇਆ ਸੀ। ਡਾਕਟਰ ਸਾਹਿਬ ਮੈਨੂੰ ਤੇ ਕੋਈ ਪਤਾ ਨਹੀਂ ਉਹਨਾਂ ਕਿਉਂ ਮੇਰੇ ਨਾਲ ਇੰਜ ਕੀਤਾ। ਹਰ ਦੌਰ ਚ, ਹਰ ਹਾਲਾਤ ਚ ਮੇਰੇ ਤੇ FIR ਵੀ ਹੋਈਆਂ ਨੇ। ਹੁਣ ਵੀ ਐਂਟੀ ਕਰਪਸ਼ਨ ਤੇ ਪਤਾ ਕਰਾ ਲਓ, ਮੇਰੇ ਤੇ FIR ਹੋਈ ਪਿਛਲੇ ਦੌਰ ਚ। ਉਹ ਭੁਗਤਨੇ ਆ, ਪੇਸ਼ੀਆਂ ਭੁਗਤਨੇ ਆ। ਕਿਉਂ ਪਾਰਟੀ ਟਿਕਟ ਨਹੀਂ ਦਿੱਤਾ, ਇਹ ਤੇ ਡਾਕਟਰ ਸਾਹਿਬ ਉਹ ਹੀ ਦੱਸ ਸਕਦੇ ਨੇ। ਅੱਜ ਵੀ ਸਾਡਾ ਐਲਾਨ ਹੈ, ਮੈਂ 2024 ਚ ਵੀ ਜੀ ਡਾਕਟਰ ਸਾਹਿਬ ਐਲਾਨ ਕਰਨਾ ਸਟੇਜ ਤੇ, अगर मेरी करप्शन को बंदा साबित कर दे तो मैनू वोट ना दे जाए। डॉक्टर साहब दाद तुहानू पता जिहड़ा लाना चाहे लग जाता है। असीं लाण दी कोशिश नहीं करते कि लगे भी तो आखीदा भी नहीं भाई ये साडे वाला काम नहीं, असीं दयानतदारी नाल सियासत करनी जी। डॉक्टर साहब जिहड़े वड्डे वड्डे कस्बे ने ना जी उन्हां 'च स्कूल अपग्रेड होने वाले ने बच्चियां दे, जिवें कि हुण जंडियाला बाग वाला है, ਇਹਦੇ ਚ ਅਪਗ੍ਰੇਡ ਹੋਣ ਵਾਲਾ ਸਕੂਲ ਜਿਹੜਾ ਉਹਨੂੰ ਕਾਲਜ ਵਿੱਚ ਕਰਾਂਗੇ, ਕਿਉਂਕਿ ਇੱਕ ਬਹੁਤ ਵੱਡਾ ਇਲਾਕਾ ਹੈ, पूरा शहर है जी, शहर बाकी भी देहात ने बिल्कुल साथ जी। शहरजादा है, सलकनाबाद, पेरो चक, इधर झंगी है, ये सारे समझ लो कि मेजर है जी। वो कालजां दा असीं करांगे कोशिश जी, इंशाअल्लाह अल्लाह ने वक्त दिता जी। कोई जिथे जगह मिलेगी, कोई पार्क शार्क जिहड़ी है बच्चों के ग्राउंड लई बेहतरी करांगे। मेरा एक पिंड भट्टी पंगो है, उत्थे सीवर दा मसला है, होर काफ़ी देहात ने जिथे डॉक्टर साहब सीवर का मसला। जो साहब मेरे दो प्लान ने छिछर वाली दे जी। एक तो इनू पुल नू वड्डिया करना जी जी, इंशाअल्लाह मैनू अल्लाह ने इज्जत दी तो इनू मैं वड्डिया करांगा, पुल डबल होवेगा इंशाअल्लाह। क्योंकि वाकई तुसीं सही कहा कि इत्थे ट्रैफिक जाम रहिंदी है। अरूप मिनी स्टेडियम है जी, ओहदा बड़ा भैड़ा हाल सी, उत्थे भी मैं वो ट्रांसफार्म लै गया सी, बहुत देर तो ਡੈਡ ਪਿਆ ਸੀ, ਉਹਨੂੰ ਬਿਹਤਰ ਕੀਤਾ, ਪਾਰਕ ਨੂੰ ਬਿਹਤਰ, ਅਰੂਪ ਨੂੰ ਕੀਤਾ। ਜਿੰਨੇ ਕੈਂਡੀਡੇਟ ਖਲੋਤੇ ਨੇ ਸਾਰਿਆਂ ਦਾ ਖਾਨਦਾਨ ਚੈੱਕ ਕਰੋ, ਵਾਹ ਵਾਹ ਵਾਹ, ਉਹਨਾਂ ਦਾ ਆਪਣਾ ਜਿਹੜਾ ਮਾਮਲਾ ਉਸ ਬੱਚੇ ਦਾ, ਜਿਹੜਾ ਵੀ ਭਰਾ ਸਾਡੇ ਖਲੋਤੇ ਨੇ ਉਹਨਾਂ ਨੂੰ ਵੇਖੋ। ਅਗਰ ਤੁਹਾਨੂੰ ਮੈਂ ਉਹਨਾਂ ਨਾਲੋਂ ਕੁਝ ਬਿਹਤਰ ਲੱਗਾ ਤੇ ਮੈਨੂੰ ਵੋਟ ਦੇ ਛੜਿਆ। ਅਸੀਂ ਤੇ ਖਿਦਮਤ ਦੇ ਵੋਟ ਲੈਣੇ ਆ ਡਾਕਟਰ ਸਾਹਿਬ, ਇਮਾਨਦਾਰੀ ਦੇ ਵੋਟ ਲੈਣੇ ਆ, ਤਰਲੇ ਦੇ ਵੋਟ ਲੈਣੇ ਆ ਅਸੀਂ। मतलब मैं पैगाम ही ये देना कि वो पैगाम है डॉक्टर साहब, मैं तुहाडे हवाले नाल पूरी दुनिया नूं पैगाम देना चाहना कि खुदारा असी इस गल तो बाहर निकलीए कि असी किसी निशान दे पाबंद होई, असी उस इंसान दे पाबंद होईए, अल्लाह दे बनाए दे, जिहड़ा अल्लाह दी मखलूक दी अच्छे तरीके नाल दयानतदारी नाल इस दौर च खिदमत करदा। बिस्मिल्लाहिर्रहमानिर्रहीम। प्यारे वेखण वालिओ, बड़ा ही खूबसूरत एक पंजाबी साडी माँ बोली का शेर है
ਭਈ ਭਲਾ ਰੱਖੇ ਸਿਕੰਦਰ ਤੇ ਕੀ ਰੱਖੇ, ਮੇਰੇ ਹੁਸਨ ਦੇ ਬਾਦਸ਼ਾਹ ਨਾਲ ਨਿਸਬਤ, ਘੋੜੇ ਜ਼ਮੀਨੀ ਮਾਣੀ ਤੇ ਉਸ ਫੇਰੇ, ਇਹਨੇ ਦਿਲਾਂ ਦੇ ਸ਼ਹਿਰ ਤਸਖੀਰ ਕੀਤੇ। ਤੇ ਸਾਹਿਬੋ ਸੱਚੀ ਗੱਲ ਵੀ ਇਹ ਹੀ ਹੈ, ਹਕੂਮਤਾਂ ਉਹਨਾਂ ਦੀਆਂ ਹੀ ਹੁੰਦੀਆਂ ਨੇ ਤੇ ਹੁਕਮਰਾਨ ਉਹ ਹੀ ਹੁੰਦੇ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਉੱਤੇ ਹੁਕਮਰਾਨੀ ਕਰਨ। ਇਹ ਜ਼ਮੀਨਾਂ ਦੇ ਟੋਟਿਆਂ ਦੇ ਉੱਤੇ ਹਕੂਮਤਾਂ ਕਰਨ ਵਾਲੇ ਕਦੀ ਹੁਕਮਰਾਨ ਨਹੀਂ ਹੋਏ, ਉਹਨਾਂ ਦੀਆਂ ਹਕੂਮਤਾਂ ਆਰਜ਼ੀ ਹੁੰਦੀਆਂ ਨੇ। ਸਦਾ ਬਹਾਰ ਬਾਦਸ਼ਾਹੀ ਜਾਂ ਸੱਚੇ ਸਾਹਿਬ ਦੀ ਹੈ ਤੇ ਜਾਂ ਉਹਦੇ ਥੱਲੇ ਉਹਦੀ ਦੁਨੀਆ ਦੇ ਉੱਤੇ ਉਸ ਬੰਦੇ ਦੀ ਬਾਦਸ਼ਾਹੀ ਹੈ ਜਿਹੜਾ ਆਵਾਮ ਵਿੱਚ ਹਰ ਦਿਲ ਅਜ਼ੀਜ਼ ਹੋਵੇ, ਜਿਹੜਾ ਲੁਕਾਈ ਦੇ ਵਿੱਚ ਮਕਬੂਲ ਹੋਵੇ। ਅੱਜ ਪਿਆਰਿਓ ਅਸੀਂ ਤੁਹਾਨੂੰ ਇੱਕ ਆਪਣੇ ਅਜਿਹੇ ਉਚੇਚੇ ਪ੍ਰਾਹੁਣੇ ਦੇ ਨਾਲ ਮਿਲਵਾਉਣ ਲਈ ਲੈ ਕੇ ਆਏ ਹਾਂ, ਜਿਨ੍ਹਾਂ ਦਾ ਨਾਂ ਹਾਜੀ ਵਕਾਰ ਅਹਿਮਦ ਚੀਮਾ ਹੈ। ਆਪ ਨਵਾਜ਼ ਲੀਗ ਦੇ ਹਲਕਾ PP 65 ਦੇ ਵਿੱਚ ਸਾਬਕ MPA ਰਹੇ। ਇਸ ਵਾਰ ਜਿਹੜੇ ਇੰਤਖਾਬਾਤ ਹੋ ਰਹੇ ਨੇ 2024 ਦੇ, ਉਹਦੇ ਵਿੱਚ ਹਾਜੀ ਸਾਹਿਬ ਹੋਰਾਂ ਨੂੰ ਨਵਾਜ਼ ਲੀਗੀ ਕਿਆਦਤ ਨੇ ਟਿਕਟ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ ਇਹ ਅਸੀਂ ਹਾਜੀ ਸਾਹਿਬ ਤੋਂ ਪੁੱਛਾਂਗੇ। ਪਿਆਰਿਓ, ਜਦੋਂ ਇਹਨਾਂ ਨੂੰ ਟਿਕਟ ਨਾ ਮਿਲੀ ਤੇ ਇਹਨਾਂ ਦੇ ਇਲਾਕੇ ਦੇ, ਇਹਨਾਂ ਦੇ ਹਲਕੇ ਦੇ ਲੋਕ ਜਿਹੜੇ ਇਹਨਾਂ ਦੇ ਨਾਲ ਵਾਲਿਹਾਨਾ ਪਿਆਰ ਮੁਹੱਬਤ ਅਕੀਦਤ ਰੱਖਦੇ ਨੇ, ਉਹਨਾਂ ਦਾ ਇੱਕ ਜੰਮੇ ਗਫੀਰ ਇਹਨਾਂ ਦੇ ਡੇਰੇ ਤੇ ਇਹਨਾਂ ਦੇ ਘਰ ਰਿਹਾਇਸ਼ ਦੇ ਉੱਤੇ ਇਕੱਠਾ ਹੋ ਗਿਆ ਤੇ ਲੋਕਾਂ ਇਹਨਾਂ ਤੋਂ ਮੰਗ ਕੀਤੀ ਕਿ ਹਾਜੀ ਸਾਹਿਬ ਟਿਕਟ ਦੇ ਲਈ ਤੁਸੀਂ ਆਪਣੀ ਵਾਹ ਲਾਓ ਆਪਣੀ ਪਾਰਟੀ 'ਚ, ਤੇ ਜੇ ਤੁਹਾਨੂੰ ਨਹੀਂ ਟਿਕਟ ਮਿਲਦੀ ਤੇ ਤੁਸੀਂ ਆਜ਼ਾਦ ਖਲੋਣਾ। ਕਿਉਂ? ਭਈ ਅਸੀਂ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਹਲਕੇ ਦੇ ਵਿੱਚ ਆਪਣਾ ਮੈਂਬਰ ਸੂਬਾਈ ਅਸੈਂਬਲੀ ਮੰਨਣ ਨੂੰ ਤਿਆਰ ਨਹੀਂ। ਪਿਆਰਿਓ, ਲੁਕਾਈ ਦਾ ਇਹ ਪਿਆਰ ਵੇਖ ਕੇ, ਇਹ ਜਜ਼ਬਾ ਵੇਖ ਕੇ ਹਾਜੀ ਸਾਹਿਬ ਹੁਣ ਆਜ਼ਾਦ ਆਪਣੇ ਹਲਕਾ PP 65 ਦੇ ਵਿੱਚ ਇੰਤਖਾਬ ਦੇ ਉੱਤੇ ਖਲੋਤੇ ਨੇ। ਤੇ ਮਾਸ਼ਾਅੱਲਾ ਅਸੀਂ ਤੁਹਾਨੂੰ ਉਹਨਾਂ ਦੇ ਡੇਰੇ ਦੀਆਂ ਰੌਣਕਾਂ ਵੀ ਵਿਖਾਈਆਂ ਨੇ ਕਿ ਕਿਸ ਤਰ੍ਹਾਂ ਲੋਕ ਜੋਗਦਰ ਜੋਗ ਆ ਰਹੇ ਨੇ। ਇਹ ਸਿਲਸਿਲਾ ਉਹਨਾਂ ਦੀ MPA-ਸ਼ਿਪ ਦੇ ਦਰਮਿਆਨ ਵੀ ਇਸੇ ਤਰ੍ਹਾਂ ਹੀ ਜਾਰੀ ਰਿਹਾ। ਤੇ ਅਲਹਮਦੁਲਿਲਾ, ਜਿਵੇਂ ਉਹ ਬਾਬੇ ਬੁੱਲੇ ਸ਼ਾਹ ਸਰਕਾਰ ਫਰਮਾਇਆ ਸੀ ਭਈ ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ, ਤੇ ਆਉਣ ਫਕੀਰ ਤੇ ਖਾਖਾ ਜਾਵਣ ਰਾਜ਼ੀ ਹੋਵੇ ਬੁੱਲਾ। ਇਹ ਹੀ ਇੱਥੇ ਆਪਣੇ ਡੇਰੇ ਦੇ ਉੱਤੇ ਸਿਲਸਿਲਾ ਜਿਹੜਾ ਨਾ ਬਾਬਾ ਜੀ ਬੁੱਲੇ ਸ਼ਾਹ ਸਰਕਾਰ ਵਾਲਾ ਹਾਜੀ ਵਕਾਰ ਚੀਮੇ ਹੋਰਾਂ ਨੇ ਜਾਰੀ ਕੀਤਾ ਹੈ। ਲੋਕ ਆਉਂਦੇ ਨੇ, ਪਿਆਰ ਕਰਦੇ ਨੇ, ਹਾਜੀ ਸਾਹਿਬ ਜਿਹਦਾ ਕੋਈ ਕੰਮ ਹੁੰਦਾ ਉਹਦਾ ਕੰਮ ਵੀ ਕਰਦੇ ਨੇ। ਤੇ ਆਓ ਲੰਮੀਆਂ ਗੱਲਾਂ ਛੱਡ ਕੇ ਤੁਹਾਨੂੰ ਬਾਕੀ ਸਾਰੀਆਂ ਗੱਲਾਂ ਹਾਜੀ ਹੋਰਾਂ ਦੇ ਮੂੰਹੋਂ ਸੁਣਵਾਉਂਦੇ ਹਾਂ, ਤੁਹਾਨੂੰ ਉਹਨਾਂ ਦੇ ਨਾਲ ਮਿਲਵਾਉਂਦੇ ਹਾਂ। अस्सलाम वालेकुम जनाब भाई साहब। वालेकुम सलाम डॉक्टर साहब। भाई साहब ये दसो कि तुसी माशाअल्लाह बड़ा नेक नामी खटी, नवाज लीग की भी इज्जत वधी, तुहाडी भी माशाअल्लाह अल्लाह पाक ने इज्जत पहले भी है सी, तुसी पब्लिक दे काम करदे हो, अल्लाह दे बंदियां दे खिदमत गुजार हो। ते ऐतकी सब तो पहले तो ये दसो ना जी कि तुहानू क्यों टिकट नहीं क्यादत ने दिती, इहदी की वजह है? डॉक्टर साहब ਇਹਦੀ ਵਜ੍ਹਾ ਤੇ ਉਹੀ ਦੱਸ ਸਕਦੇ ਨੇ, ਮੈਂ ਤੇ ਆਪਣੀ ਵਜ੍ਹਾ ਦੱਸ ਸਕਣਾ ਜੀ ਕਿ ਸਾਡੇ ਖਾਨਦਾਨ 'ਚ ਸ਼ੁਰੂ ਤੋਂ ਲੱਗ ਕੇ ਜੀ ਤੁਹਾਨੂੰ ਯਾਦ ਹੋਏਗਾ ਕਿ ਅਸੀਂ 15 'ਚ ਲਹਿਦਾ ਹੋਏ ਆ ਜੀ। ਸਾਡੇ ਕਜ਼ਨ ਸਨ ਜ਼ਫਰੁੱਲਾ ਚੀਮਾ ਸਾਹਿਬ ਜੀ ਜੀ, ਉਹ ਵੀ ਸਾਡਾ ਇਹ ਹੀ ਮਸਲਾ ਬਣਿਆ ਸੀ ਪਾਰਟੀ ਦੇ ਹਵਾਲੇ ਨਾਲ। ਜੀ ਜੀ, ਉਹ ਮੇਰੇ ਚਾਚਾ ਜੀ ਆ ਜਿੱਥੇ ਅਸੀਂ ਬੈਠੇ ਆ ਯੂਨੀਅਨ ਕੌਂਸਲ ਜੰਡਿਆਲਾ ਬਾਗ ਵਾਲਾ ਜੀ, ਜੀ ਉਦੋਂ ਵੀ ਉਹ ਮਸਲਾ ਸਾਡਾ ਇਹ ਖਾਨਦਾਨ 'ਚ ਬਣਿਆ ਕਿ ਤੁਸੀਂ PTI 'ਚ ਆਓ। ਜੀ, ਚਾਚਾ ਜੀ ਨੇ ਫੈਸਲਾ ਕੀਤਾ ਕਿ ਅਸੀਂ PTI 'ਚ ਨਹੀਂ ਜਾਣਾ, ਜੀ ਜੀ, ਅਸੀਂ ਮੁਸਲਿਮ ਲੀਗ ਨੂਨ ਦੇ ਟਿਕਟ ਤੋਂ ਇਲੈਕਸ਼ਨ ਲੜਨਾ। ਜੀ ਜੀ, ਅਸੀਂ ਬਲਦਿਆਤੀ ਇਲੈਕਸ਼ਨ ਲੜੇ, ਚਾਚਾ ਜੀ ਮੁਹੰਮਦ ਨਵਾਜ਼ ਚੀਮਾ ਸਾਹਿਬ ਤੋਂ ਚੇਅਰਮੈਨ ਮੁੰਤਖਬ ਹੋਏ। ਜੀ, ਸਾਡਾ ਬਰਾਦਰੀ 'ਚ ਵੀ ਮਸਲਾ ਆਪਸ ਵਿੱਚ ਬਣਿਆ। ਜੀ, ਫਿਰ ਅਸੀਂ ਲਹਿਦਾ 2000 ਮੈਂ ਵੀ 15 ਇਲੈਕਸ਼ਨ ਲੜਿਆ, ਮੇਰੇ ਚਾਚਾ ਜੀ ਵੀ ਲੜਿਆ। ਜੀ, ਮੈਂ ਟਿਕਟ ਮੰਗਿਆ ਤਾਂ ਮੈਨੂੰ ਉਸ ਵੇਲੇ ਪਾਰਟੀ ਨੇ ਟਿਕਟ ਨਾ ਦਿੱਤਾ, ਜੀ, ਚਾਚਾ ਜੀ ਨੂੰ ਦੇ ਦਿੱਤਾ। ਮੈਂ ਫਿਰ ਜ਼ਾਦ ਹਸੀਅਤ ਨਾਲ ਗੁਜਰਾਂ ਵਾਲਿਓ ਤੁਹਾਨੂੰ ਪਤਾ ਚੇਅਰਮੈਨ ਮੁੰਤਖਬ ਹੋਇਆ ਅਲਹਮਦੁਲਿਲਾ। ਅੱਗੇ ਫਿਰ 18 'ਚ ਸਾਨੂੰ ਟਿਕਟ ਮਿਲਿਆ। 4 ਸਾਲਾ ਦੌਰ ਮੈਂ ਵੀ ਤੇ ਮੇਰੇ ਚਾਚਾ ਜੀ ਨੇ ਦਿਆਨਤਦਾਰੀ ਨਾਲ ਪਾਰਟੀ ਦੀ ਖਿਦਮਤ ਕੀਤੀ, ਆਪਣੇ ਇਲਾਕੇ ਦੀ ਖਿਦਮਤ ਕੀਤੀ। ਜੀ, ਅੱਗੇ 18 'ਚ ਮੈਨੂੰ ਇਹਨਾਂ MPA ਦਾ ਟਿਕਟ ਦਿੱਤਾ ਕਿਉਂਕਿ ਰਾਣਾ ਨਜ਼ੀਰ ਸਾਹਿਬ ਨੱਸ ਗਿਆ, ਤੁਹਾਨੂੰ ਪਤਾ ਉਹ ਨਸ਼ੇ ਹੋ ਗਿਆ, ਹਾਂਜੀ, ਉਹ ਵੀ ਚਲੇ ਗਏ। ਉਹਨਾਂ ਦੇ ਹਵਾਲੇ ਨਾਲ ਹਲਕਾ ਬੰਦੀਆਂ ਚੇਂਜ ਹੋਈਆਂ, ਚੇਂਜ ਹੋਣ ਨਾਲ ਸਾਡੇ ਦੋਨੋਂ ਯੂਨੀਅਨ ਕੌਂਸਲਾਂ ਵਿੱਚ ਆਈਆਂ। ਕੋਈ ਮੇਰੇ ਅਜ਼ੀਜ਼ਾਂ ਦੀ ਯੂਨੀਅਨ ਕੌਂਸਲ ਸੀ ਉਹ ਵੀ ਵਿੱਚ ਆਈ। ਪਾਰਟੀ ਨੇ ਬਿਹਤਰ ਸਮਝਿਆ ਕਿ ਇਹ
ਬਰਾਦਰੀ ਦੇ ਹਵਾਲੇ ਨਾਲ ਜਾਂ ਇਸ ਇਲਾਕੇ ਦੇ ਹਵਾਲੇ ਨਾਲ ਬਿਹਤਰ ਹੈ ਬੰਦਾ ਵਰਕਰ ਹੈ ਜੀ। ਮੈਨੂੰ ਇਹਨਾਂ ਟਿਕਟ ਦਿੱਤਾ, ਮੈਨੂੰ ਅੱਲਾ ਨੇ ਮੁੰਤਖਬ ਕੀਤਾ ਤੇ ਮੇਰੇ ਇਲਾਕੇ ਦੀ ਆਵਾਮ ਨੇ। ਮੈਂ ਫਿਰ 5 ਸਾਲਾ ਦੌਰ ਜਿਹੜਾ ਰਿਹਾ ਪੀਟੀਆਈ ਦਾ, ਗਵਰਨਮੈਂਟ ਦਾ, ਤੁਹਾਨੂੰ ਪਤਾ ਹੈ, ਸਾਰੇ ਮੁਲਕ ਨੂੰ ਪਤਾ ਕਿਹੜੇ ਕਿਹੜੇ ਪ੍ਰੋਸੈਸ ਚੋਂ ਅਸੀਂ ਗੁਜ਼ਰੇ ਹਾਂ। ਹਾਂਜੀ ਹਾਂਜੀ। ਔਰ ਅਲਹਮਦੁਲਿਲਾ ਯਕੀਨ ਕਰੋ ਡਾਕਟਰ ਸਾਹਿਬ, ਇੰਜ ਪਾਰਟੀ ਦੇ ਨਾਲ ਖੜੇ ਰਹੇ ਆ, ਮੈਂ ਸਮਝਣਾ ਸ਼ਾਇਦ ਕੋਈ ਵੀ ਇਸ ਤਰ੍ਹਾਂ ਬੰਦਾ ਪਾਰਟੀ ਦੇ ਨਾਲ ਨਾ ਖੜਾ ਰਿਹਾ ਹੋਵੇ। ਨਹੀਂ, ਕੋਈ ਕਿਆਦਤ ਦੀ ਪੇਸ਼ੀ ਤੇ ਪਿੱਛੇ ਨਹੀਂ ਰਿਹਾ, ਕੋਈ ਮਤਲਬ ਜਲਸੇ ਦੇ ਪਿੱਛੇ ਨਹੀਂ ਰਿਹਾ, ਕੋਈ ਜ਼ਿਮਨੀ ਇਲੈਕਸ਼ਨ। ਮੈਂ ਜੇਲਮ 15 ਦਿਨ ਡਿਊਟੀ ਕੀਤੀ ਹੈ ਜੀ। ਜੇ ਕਿਆਦਤ ਨੇ ਡਿਊਟੀ ਲਾਈ ਖਾਨੇਵਾਲ ਕੀਤੀ ਹੈ, ਜੇ ਕਿਆਦਤ ਨੇ ਡਿਊਟੀ ਲਾਈ ਫੈਸਲਾਬਾਦ ਕੀਤੀ ਹੈ ਜੀ। ਐਨ ਟਾਈਮ ਤੇ ਆ ਕੇ ਫਿਰ ਇਲੈਕਸ਼ਨ ਅਸੀਂ ਸ਼ੁਰੂ ਕਰ ਦਿੱਤਾ 2024 ਵਾਲਾ ਜੀ। ਮੇਰੇ ਇੰਜੀਨੀਅਰ ਖੁਰਮ ਦਸਤਗੀਰ ਖਾਨ ਸਾਹਿਬ ਐਮਐਨਏ ਸਨ ਉੱਤੇ ਉਸ ਵੇਲੇ, ਜ਼ੁਲਫਕਾਰ ਭਿੰਡਰ ਸਾਹਿਬ, ਕੋਈ 35-40% ਹਲਕਾ ਭਿੰਡਰ ਸਾਹਿਬ ਨਾਲੇ ਜੀ, 60-65% ਹਲਕਾ ਜਿਹੜਾ ਉਹ ਖੁਰਮ ਸਾਹਿਬ ਨਾਲੇ। ਅਸੀਂ ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ 21 ਚ ਮੀਆਂ ਸਾਹਿਬ ਆਏ ਨੇ, ਸਭ ਤੋਂ ਜ਼ਿਆਦਾ ਮਕਬੂਲ ਜਲਸਾ ਜਿਹੜਾ ਹੋਇਆ ਸੀ ਨਾ, ਉਹ ਮੇਰੇ ਹਲਕੇ ਚ ਹੋਇਆ ਸੀ। ਅਲਹਮਦੁਲਿਲਾ। ਜਦੋਂ ਵੀ ਪਬਲਿਕ ਜਾਂਦੀ ਹੈ, ਜਲਸਾ ਜਲੂਸ ਪਾਰਟੀ ਦਾ, ਕਿਧਰੇ ਵੀ ਕਿਆਦਤ ਦਾ ਹੁਕਮ ਆ ਜਾ ਤਾਂ ਸਭ ਤੋਂ ਜ਼ਿਆਦਾ ਪਬਲਿਕ ਇਸ ਮਸਕੀਨ ਵਰਕਰ ਨਾਲ ਹੁੰਦੀ ਹੈ। ਹਾਂ, ਹੁਣ ਵੀ ਆ ਕੇ 18 ਤੋਂ 24 ਚ ਅਸੀਂ ਇਲੈਕਸ਼ਨ ਸ਼ੁਰੂ ਕਰ ਦਿੱਤਾ ਹੈ। ਸਾਰਾ ਪਾਕਿਸਤਾਨ ਗਵਾਹ ਹੈ ਕਿ ਇੰਜੀਨੀਅਰ ਖੁਰਮ ਦਸਤਗੀਰ ਮੈਂ ਜਲਸੇ ਸ਼ੁਰੂ ਕਰ ਦਿੱਤੇ ਨੇ। ਟਿਕਟਾਂ ਦਾ ਮਾਮਲਾ ਆਇਆ, ਬਿਲਕੁਲ ਕੋਈ ਮਾਮਲਾ ਹੀ ਨਹੀਂ ਸੀ। ਐਨ ਵਕਤ ਤੇ ਜਦੋਂ ਟਿਕਟਾਂ ਇਸ਼ੂ ਹੋਈਆਂ ਨੇ, ਉਸ ਦੌਰਾਨ ਤੁਹਾਨੂੰ ਪਤਾ ਮੇਰੀ ਵਾਲਦਾ ਦਾ ਇੰਤਕਾਲ ਹੋ ਗਿਆ। ਹਾਂ, ਉਸ ਕਸ਼ਮਕਸ਼ 'ਚ ਇੱਕ ਦਿਨ ਇੰਤਕਾਲ, ਵਾਲਦਾ ਫੌਤ ਹੋਈ, ਦੂਸਰੇ ਦਿਨ ਪੈਗਾਮ ਆਇਆ ਜੀ ਲਾਹੌਰ ਪਹੁੰਚੋ। ਜੀ ਮੈਂ ਕਿਹਾ ਜੀ ਮੈਂ ਤਾਂ 2 ਦਿਨ ਬਾਅਦ ਆਵਾਂਗਾ, ਮੇਰੀ ਵਾਲਦਾ ਫੌਤ ਹੋ ਗਈ। ਜੀ। ਉਹਨਾਂ ਕਿਹਾ ਨਹੀਂ ਜੀ ਜ਼ਰੂਰੀ ਹੈ। ਲਾਹੌਰ ਗਿਆ, ਉਹਨਾਂ ਕਿਹਾ ਜੀ ਸੌਰੀ, ਤੁਸੀਂ ਜਾਓ, ਟਿਕਟ ਤੇ ਅਸਾਂ ਦੇ ਛੜਿਆ ਪੀਰ ਫਰੀਦ ਸਾਹਿਬ ਨੂੰ। ਜੀ। ਤੇ ਇਸ ਤਰ੍ਹਾਂ ਡਾਕਟਰ ਸਾਹਿਬ ਮੈਨੂੰ ਤਾਂ ਕੋਈ ਪਤਾ ਨਹੀਂ ਉਹਨਾਂ ਕਿਉਂ ਮੇਰੇ ਨਾਲ ਇੰਜ ਕੀਤਾ। ਹਰ ਦੌਰ 'ਚ, ਹਰ ਹਾਲਾਤ 'ਚ ਮੇਰੇ ਤੇ FIR ਵੀ ਹੋਈਆਂ ਨੇ। ਹੁਣ ਵੀ ਐਂਟੀ ਕਰਪਸ਼ਨ ਤੇ ਪਤਾ ਕਰਾ ਲਓ, ਮੇਰੇ ਤੇ FIR ਹੋਈ ਪਿਛਲੇ ਦੌਰ 'ਚ। ਉਹ ਭੁਗਤਨੇ ਆ, ਪੇਸ਼ੀਆਂ ਭੁਗਤਨੇ ਆ। ਕਿਉਂ ਪਾਰਟੀ ਟਿਕਟ ਨਹੀਂ ਦਿੱਤਾ, ਇਹ ਤੇ ਡਾਕਟਰ ਸਾਹਿਬ ਉਹ ਹੀ ਦੱਸ ਸਕਦੇ ਨੇ। ਲੇਕਿਨ ਬਹੁਤ ਗਮੋ ਗੁੱਸਾ ਕੀਤਾ ਮੇਰੇ ਹਲਕੇ ਦੀ ਆਵਾਮ ਨੇ, ਜੀ ਜੀ, ਪਾਰਟੀ ਨੇ, ਜਿੰਨੇ ਵਰਕਰ ਨੇ ਪਾਰਟੀ ਦੇ ਤਮਾਮ ਨੇ ਗੁੱਸਾ ਕੀਤਾ। ਉਹਨਾਂ ਕਿਹਾ ਜੀ ਸਾਨੂੰ ਬੰਦਾ ਵਰਕਰ ਮਿਲਿਆ ਸੀ, ਸਾਡੇ ਨਾਲ ਰਹਿਣ ਵਾਲਾ, ਸਾਡੇ ਨਾਲ ਬਹਿਣ ਵਾਲਾ, ਸਾਡੇ ਕੰਮ ਕਰਨ ਵਾਲਾ, ਡੇਰਾ ਖੁੱਲਾ ਰੱਖਣ ਵਾਲਾ, ਰਾਤ ਵੀ ਤੇ ਦਿਨ ਵੀ। ਅਸੀਂ ਡਾਕਟਰ ਸਾਹਿਬ 85 ਤੋਂ ਸਿਆਸਤ ਕਰ ਰਹੇ ਹਾਂ ਜੀ, ਜਰਨਲ ਇਲੈਕਸ਼ਨ ਦੀ। ਉਸ ਤੋਂ ਪਹਿਲੇ ਅਸੀਂ ਇਹ 1965 ਤੋਂ ਲੱਗ ਕੇ ਸਿਆਸਤ ਕਰ ਰਹੇ ਹਾਂ। ਜੀ ਜੀ। ਅਲਹਮਦੁਲਿਲਾ ਲੋਕਾਂ ਦੇ ਨਾਲ ਰਹੇ ਹਾਂ, ਦਿਆਨਤਦਾਰੀ ਦੀ ਸਿਆਸਤ ਕਰ ਰਹੇ ਹਾਂ, ਜਿਹਨੂੰ ਦਿਆਨਤਦਾਰੀ ਕਹਿੰਦੇ ਨੇ। ਅੱਜ ਵੀ ਸਾਡਾ ਐਲਾਨ ਹੈ, ਮੈਂ 2024 ਚ ਵੀ ਜੀ ਡਾਕਟਰ ਸਾਹਿਬ ਐਲਾਨ ਕਰਨਾ ਸਟੇਜ ਤੇ, ਅਗਰ ਮੇਰੀ ਕਰਪਸ਼ਨ ਕੋਈ ਬੰਦਾ ਸਾਬਤ ਕਰ ਦੇ ਤਾਂ ਮੈਨੂੰ ਵੋਟ ਨਾ ਦਿਆ ਜੇ। ਹਾਂ ਜੀ। ਨਹੀਂ, ਮੈਂ ਤਾਂ ਸਗੋਂ ਤੁਹਾਨੂੰ ਅੱਜ ਇਹ ਸਵਾਲ ਪੁੱਛਣਾ ਸੀ ਹਾਜੀ ਸਾਹਿਬ ਕਿ ਅਸੀਂ ਸ਼ਹਿਰ ਗੁਜਰਾਂਵਾਲੇ ਦੇ ਅਜਿਹੇ ਨਵਾਜ਼ ਲੀਗ ਦੇ MPAs ਨੂੰ ਜਾਣਦੇ ਆ, ਜਿਹੜੇ ਜਦੋਂ MPA ਬਣੇ ਸਨ ਤਾਂ ਸਾਨੂੰ ਪਤਾ ਉਹਨਾਂ ਦੇ ਕੀ ਮਾਲੀ ਹਾਲਾਤ ਸਨ, ਤੇ ਹੁਣ ਤੇ ਉਹਨਾਂ ਦੇ ਮਾਸ਼ਾਅੱਲਾ ਸਾਸੇ ਇੰਨੇ ਨੇ ਕਿ ਮੀਆਂ ਨਵਾਜ਼ ਸ਼ਰੀਫ ਤੋਂ ਵੀ ਹੋਰੇ ਵੱਧ ਗਏ ਨੇ। ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਇਹ ਦੱਸੋ ਕਿ ਤੁਹਾਡਾ ਜਾਂ ਦਾ ਹੀ ਨਹੀਂ ਲੱਗਾ ਜਾਂ ਤੁਸੀਂ ਅੱਲਾ ਦੇ ਕਰਮ ਨਾਲ ਹੈ ਹੀ ਚੰਗੇ ਹੋ ਵੀ ਤੁਸੀਂ ਕੋਈ ਕਰਪਸ਼ਨ ਨਹੀਂ ਕੀਤੀ। ਨਹੀਂ ਡਾਕਟਰ ਸਾਹਿਬ, ਦਾ ਤੇ ਤੁਹਾਨੂੰ ਪਤਾ ਜਿਹੜਾ ਲਾਣਾ ਚਾਹੇ ਲੱਗ ਜਾਂਦਾ। ਅਸੀਂ ਲਾਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਲੱਗੇ ਵੀ ਤਾਂ ਆਖੀਦਾ ਵੀ ਨਹੀਂ ਭਾਈ ਇਹ ਸਾਡੇ ਵਾਲਾ ਕੰਮ ਨਹੀਂ। ਅਸੀਂ ਦਿਆਨਤਦਾਰੀ ਨਾਲ ਸਿਆਸਤ ਕਰਨੀ ਹੈ। ਮੇਰੇ ਤਾਇਆ ਜੀ ਇੱਥੇ 3-4 ਦਫਾ ਮੁੰਤਖਬ ਹੋਏ ਨੇ ਡਾਕਟਰ ਸਾਹਿਬ। ਜੀ ਜੀ। ਮੇਰੇ ਚਾਚਾ ਜੀ 2 ਦਫਾ ਇੱਕ ਹੋਏ ਨੇ ਰਿਆਜ਼ ਸਾਹਿਬ, 2 ਦਫਾ ਹੁਣ ਵੀ ਮੌਜੂਦਾ ਵੀ ਚੇਅਰਮੈਨ ਸਨ ਜੀ, ਚੌਧਰੀ ਮੁਹੰਮਦ ਨਵਾਜ਼ ਸਾਹਿਬ। ਯਾਨੀ 3 ਸੀਟਾਂ, ਚੌਥੀ ਮੇਰੀ ਹੈ। ਹਾਂ ਜੀ। ਚਾਰਾਂ ਦੀ ਕੋਈ ਬੰਦਾ ਕਰਪਸ਼ਨ ਨਹੀਂ ਸਾਬਤ ਕਰ ਸਕਦਾ। ਨਹੀਂ, ਅਲਹਮਦੁਲਿਲਾ ਤੁਹਾਡੇ ਖਾਨਦਾਨ ਦੀ ਬੜੀ ਨੇਕ ਸ਼ੋਹਰਤ ਹੈ ਜੀ। ਇਸੇ ਵਾਸਤੇ ਲੁਕਾਈ ਅੱਲਾਹ ਪਾਕ ਦੇ ਬੰਦੇ ਪਿਆਰ ਕਰਦੇ ਨੇ ਤੁਹਾਡੇ ਨਾਲ ਅੱਜ ਵੀ। ਅੱਛਾ, ਇੱਕ ਸਵਾਲ ਜਿਹੜਾ ਨਾ ਜੀ, ਇਹ ਪੁੱਛਣਾ ਤੇ ਵੈਸੇ ਤੁਹਾਡੀ ਕਿਆਦਤ ਨੂੰ ਚਾਹੀਦਾ, ਲੇਕਿਨ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਉਹਨਾਂ ਦੇ ਨੋਟਿਸ 'ਚ ਨਹੀਂ ਲਿਆਂਦੀ ਗੱਲ ਪਈ। ਵੇਖੋ ਨਾ, ਖੁਰਮ ਦਸਤਗੀਰ ਖਾਨ ਸਾਹਿਬ ਸਾਡੇ ਭਾਈ ਨੇ, ਸਾਬਕਾ ਪਾਰਲੀਮੈਂਟੇਰੀਅਨ, ਉਹਨਾਂ ਦੇ ਵਾਲਦ ਸਾਹਿਬ ਵੀ ਪਾਰਲੀਮੈਂਟੇਰੀਅਨ ਸਨ। ਉਹ ਜੋ ਉੱਤੇ ਕਸ਼ਮੀਰੀ ਸਨ, ਇੱਕ ਟਿਕਟ ਉਤਲੀ ਵੱਡੀ ਜਿਹੜੀ ਹੈ ਸਾਰੋਂ ਕਸ਼ਮੀਰੀਆਂ ਨੂੰ ਮਿਲੀ, ਦੂਸਰੀ ਥੱਲੇ ਮੌਜ਼ਮ ਰਊਫ ਮੁਗਲ ਨੂੰ ਮਿਲ ਗਈ ਇੱਕ ਹਲਕੇ 'ਚ। ਅੱਛੀ ਗੱਲ ਹੈ, ਮੁਗਲ ਬਰਾਦਰੀ ਸਾਡੇ ਸ਼ਹਿਰ ਦੀ ਬੜੀ ਵੱਡੀ ਬਰਾਦਰੀ ਹੈ, ਉਹਨਾਂ ਨੂੰ ਵੀ ਮਿਲਣੀ ਚਾਹੀਦੀ ਸੀ।
ਤੀਸਰੀ ਟਿਕਟ ਜਿਹੜੀ ਹੈ ਉਹ ਫਿਰ ਪੀਰ ਫਰੀਦ ਸਾਹਿਬ ਸਾਡੇ ਭਾਈ ਨੇ, ਲੇਕਿਨ ਉਹ ਵੀ ਕਸ਼ਮੀਰੀ ਨੇ। ਤੀਸਰੀ, ਅਗਰ ਪਾਰਟੀ ਦੇ ਕਾਇਦੀਨ ਦਾਨਸ਼ਮੰਦੀ ਦਾ ਸਬੂਤ ਦਿੰਦੇ ਤੇ ਜੱਟ ਬਰਾਦਰੀ ਸਾਡੇ ਗੁਜਰਾਂਵਾਲਾ ਸ਼ਹਿਰ ਦੀ ਬਹੁਤ ਵੱਡੀ ਬਰਾਦਰੀ ਹੈ ਜੀ, ਤੇ ਉਹਨਾਂ ਨੂੰ ਇਹ ਟਿਕਟ ਜਿਹੜੀ ਹੈ ਇਹ ਕਿਸੇ ਹੋਰ ਬਰਾਦਰੀ ਨੂੰ ਨਹੀਂ ਸੀ ਦੇਣੀ ਚਾਹੀਦੀ। ਤੁਹਾਨੂੰ ਇਹਨਾਂ ਨੇ ਨਾ ਟਿਕਟ ਦੇ ਕੇ ਤੇ ਬਰਾਦਰੀਆਂ ਜਿਹੜੀਆਂ ਬਾਕੀ ਸ਼ਹਿਰ 'ਚ ਪਈਆਂ ਵਸਦੀਆਂ ਨੇ ਉਹਨਾਂ ਨੂੰ ਨਾਰਾਜ਼ ਨਹੀਂ ਕੀਤਾ ਆਪਣੇ ਨਾਲੋਂ ਜੀ। ਨਾਰਾਜ਼ਗੀ ਦਾ ਰਿਜ਼ਲਟ ਤੇ ਤੁਸੀਂ ਵੇਖ ਹੀ ਰਿਹਾ ਹੋਣਾ ਜੀ। ਇਹ ਨਾਰਾਜ਼ਗੀ ਦਾ ਹੀ ਸਾਰਾ ਮਾਮਲਾ ਨਾ ਜੀ ਕਿ ਪੂਰੇ ਮੇਰੇ ਹਲਕੇ ਦੀ ਡਾਕਟਰ ਸਾਹਿਬ ਪੂਰਾ ਹਲਕਾ ਨਹੀਂ ਬਲਕਿ ਪੂਰੇ ਪਾਕਿਸਤਾਨ ਨੇ ਇਸ ਗੱਲ ਦਾ ਅਫਸੋਸ ਕੀਤਾ ਕਿ ਯਾਰ ਜਿਹੜਾ ਮੈਨੂੰ ਜਾਣਦਾ ਸੀ, ਜਿਹੜਾ ਇਨਸਾਨ ਮੈਨੂੰ ਜਾਣਦਾ, ਅੱਲਾ ਦੀ ਮਖਲੂਕ ਜਾਣਦੀ ਹੈ, ਉਹਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਪਾਰਟੀ ਨੇ ਅੱਛਾ ਨਹੀਂ ਕੀਤਾ ਜੀ, ਪਾਰਟੀ ਨੇ ਇਸ ਵਰਕਰ ਨਾਲ ਅੱਛਾ ਨਹੀਂ ਕੀਤਾ ਜੀ ਜੀ। ਇਹਦੀ ਟਿਕਟ ਇਹਨੂੰ ਕਿਉਂ ਰੋਕੀ ਗਈ ਹੈ, ਕਿਉਂ ਦੂਸਰੇ ਬੰਦੇ ਨੂੰ? ਇੱਕ ਬੰਦਾ 5 ਸਾਲ ਤੋਂ ਘਰ ਸੁੱਤਾ ਹੈ, ਇੱਕ ਬੰਦਾ 5 ਸਾਲ ਤੋਂ ਆਪਣੀ ਪਬਲਿਕ ਦੇ ਵਿੱਚ ਅੱਲਾ ਦੀ ਮਖਲੂਕ ਦੀ ਖਿਦਮਤ ਕਰ ਰਿਹਾ ਹੈ ਤੇ ਦਿਆਨਤਦਾਰੀ ਨਾਲ ਕਰ ਰਿਹਾ ਔਰ ਆਵਾਮ ਵਿੱਚ ਮਕਬੂਲ ਹੈ ਜੀ। ਇਹ ਵੀ ਸਰ ਸਾਨੂੰ ਅੱਜ ਤੱਕ ਇੱਕ ਤੇ ਕਾਇਦੀਨ ਕਿਸੇ ਵੀ ਸਿਆਸੀ ਪਾਰਟੀ ਦੇ ਮੀਆਂ ਨਵਾਜ਼ ਸ਼ਰੀਫ ਦੀ ਗੱਲ ਨਹੀਂ ਅਸੀਂ ਕਰਦੇ। ਅਸੀਂ ਹੈਰਾਨ ਹੁੰਨੇ ਆ ਕਿ ਜਦੋਂ ਵੀ ਇਹ ਕਿਆਦਤਾਂ ਮੁਖਤਲਿਫ ਸਿਆਸੀ ਪਾਰਟੀਆਂ ਦੀਆਂ ਇਹ ਟਿਕਟਾਂ ਦਿੰਦੀਆਂ ਨੇ ਨਾ ਜੀ, ਸਾਨੂੰ ਇਹ ਸਮਝ ਨਹੀਂ ਲੱਗੀ ਅੱਜ ਤੱਕ ਕਿ ਇਹ ਆਵਾਮ ਦੇ ਵਿੱਚ ਮਕਬੂਲ ਬੰਦੇ ਨੂੰ ਕਿਉਂ ਨਹੀਂ ਦਿੰਦੀਆਂ। ਇਹ ਕਿਉਂ ਨਹੀਂ ਵਹਿੰਦੇ ਵੀ ਕਿਹੜਾ ਬੰਦਾ ਆਪਣੇ ਇਲਾਕੇ ਦੇ ਵਿੱਚ ਕਿੱਡਾ ਕੁ ਨੇਕ ਸ਼ੋਹਰਤ ਹੈ, ਉਹਦੀ ਬੈਕਗਰਾਉਂਡ ਕਿੱਡੀ ਕੁ ਪਾਕੀਜ਼ਾ ਹੈ, ਸਾਫ਼ ਸੁਥਰੀ ਹੈ ਜੀ, ਉਹਦੀ ਸ਼ੋਹਰਤ ਅੱਛੀ ਹੈ, ਉਹ ਆਵਾਮ ਵਿੱਚ ਮਕਬੂਲ ਹੈ, ਸਾਰੇ ਪਬਲਿਕ ਚਾਹੁੰਦੀ ਹੈ ਵੀ ਇਹਨੂੰ ਟਿਕਟ ਮਿਲੇ। ਪਰ ਇਹ ਸਾਡੇ ਜਿਹੜੇ ਕਾਇਦੀਨ ਨੇ ਮੁਖਤਲਿਫ ਸਿਆਸੀ ਪਾਰਟੀਆਂ ਦੇ, ਉਹਦੇ 'ਚ ਤਹਿਰੀਕ ਇਨਸਾਫ ਹੋਵੇ, ਪੀਪਲਸ ਪਾਰਟੀ ਹੋਵੇ, ਇਹ ਕਹਿੰਦੇ ਨੇ ਜੀ ਇਲੈਕਟੇਬਲਸ ਨੂੰ ਅਸੀਂ ਦੇਵਾਂਗੇ, ਜਿਹਦੇ ਕੋਲ ਬਹੁਤਾ ਪੈਸਾ, ਜਿਹੜਾ ਬਹੁਤਾ ਫੰਡ ਦਿੰਦਾ ਜਾਂ ਜਿਹੜਾ ਪਤਾ ਨਹੀਂ ਇਹਨਾਂ ਦਾ ਕੀ ਪੈਰਾਮੀਟਰ ਹੈ, ਕੀ ਇਹਨਾਂ ਦਾ ਮਿਆਰ ਹੁੰਦਾ। ਲੇਕਿਨ ਇਹ ਗੱਲ ਸੁਣ ਕੇ ਸਾਨੂੰ ਵੀ ਧਚਕਾ ਲੱਗਾ ਸੀ। ਔਰ ਇੱਥੇ ਜਿਹੜੇ ਤੁਹਾਡੇ ਡੇਰੇ 'ਤੇ ਵੀ ਅਸੀਂ ਹੁਣ ਵੀ ਫਿਰ ਕੇ ਵੇਖਿਆ, ਹਾਲੀ ਸੁਬਾਹ ਦਿਨ ਚੜ੍ਹਨ ਡਿਆ ਤੇ ਇੰਨੀ ਸਖਤ ਸਰਦੀ ਹੈ, ਲੇਕਿਨ ਅਲਹਮਦੁਲਿਲਾ ਜਿੰਨੇ ਲੋਕ ਆਏ ਬੈਠੇ ਨੇ, ਜਿੰਨਾ ਪਬਲਿਕ ਤੁਹਾਡੇ ਨਾਲ ਪਿਆਰ ਕਰ ਰਹੀ ਹੈ, ਜਦੋਂ ਤੁਸੀਂ ਹਲਕਿਆਂ ਦੇ ਵਿੱਚ ਵੀ ਨਿਕਲਦੇ ਹੋ ਆਪਣੇ ਜਲਸੇ ਕਰਨ ਵਾਸਤੇ, ਮੀਟਿੰਗਸ ਕਰਨ ਵਾਸਤੇ, ਉੱਥੇ ਜਿਸ ਕਦਰ ਵਾਲਿਹਾਨਾ ਅੰਦਾਜ਼ ਵਿੱਚ ਪਬਲਿਕ ਜਮ੍ਹਾਂ ਹੁੰਦੀ ਹੈ, ਉਹਦੇ ਤੋਂ ਇਨਸ਼ਾਅੱਲਾ ਇਹ ਸਾਬਤ ਹੁੰਦਾ ਹੈ ਕਿ ਪਬਲਿਕ ਤੇ ਤੁਹਾਡੇ ਨਾਲ ਹੀ ਪਿਆਰ ਕਰਦੀ ਹੈ। ਹੁਣ ਕੱਲ੍ਹ ਨੂੰ ਆਪਣੇ ਗਲਤ ਫੈਸਲੇ ਦੇ ਉੱਤੇ ਜੇ ਆਪਣੀ ਇੱਕ ਸੀਟ ਨਵਾਜ਼ ਲੀਗ ਇੱਥੋਂ ਲੂਜ਼ ਕਰ ਜਾਏ ਤੇ ਕਿੱਡੀ ਇਹ ਗਲਤ ਬਾਤ ਹੈ, ਪਾਰਟੀ ਦਾ ਵੀ ਨੁਕਸਾਨ ਹੈ। ਇਹਨਾਂ ਨੂੰ ਦਾਨਸ਼ਮੰਦੀ ਦੇ ਫੈਸਲੇ ਕਰਨੇ ਚਾਹੀਦੇ ਨੇ। ਬਹਰਹਾਲ ਇੱਕ ਤੁਸੀਂ ਇਹ ਗੱਲ ਸਾਨੂੰ ਦੱਸੋ ਕਿ ਤੁਹਾਡੇ ਵਾਸਤੇ ਵੀ ਖੁਰਮ ਦਸਤਗੀਰ ਖਾਨ ਸਾਹਿਬ ਬੜਾ ਜ਼ੋਰ ਲਾਇਆ ਤੇ ਸ਼ੁਐਬ ਭੱਟ ਸਾਹਿਬ ਵਾਸਤੇ ਵੀ ਬੜਾ ਜ਼ੋਰ ਲਾਇਆ। ਸ਼ੁਐਬ ਭੱਟ ਸਾਹਿਬ ਸਗੋਂ ਗੈਪਕੋ ਦੇ ਚੇਅਰਮੈਨ ਸਨ, ਬੋਰਡ ਆਫ ਡਾਇਰੈਕਟਰਸ ਦੇ, ਉਹਨਾਂ ਨੂੰ ਉੱਥੋਂ ਵੀ ਅਸਤੀਫਾ ਦਵਾ ਕੇ ਤੇ ਉੱਥੇ ਆਪਣੇ ਕਜ਼ਨ ਨੂੰ ਬਣਵਾ ਲਿਆ ਹਾਂਜੀ, ਤੇ ਉਹ ਵੀ ਵਿਚਾਰੇ ਨੂੰ ਟਿਕਟ ਨਾ ਮਿਲੀ ਤੇ ਤੁਹਾਨੂੰ ਵੀ ਨਾ ਮਿਲੀ। ਇਹਦੇ 'ਚ ਤੁਸੀਂ ਕੀ ਆਖਣਾ ਚਾਹੋਗੇ? ਖੁਰਮ ਸਾਹਿਬ ਦੀ ਉੱਤੇ ਕਿਆਦਤ ਨੇ ਮੰਨੀ ਸੁਣੀ ਹੋਈ ਨਹੀਂ ਹੈ, ਕਿਆਦਤ ਨੇ ਸਾਰੀ ਮਨਮਾਨੀ ਕੀਤੀ ਹੈ। ਕਿਆਦਤ ਨੇ ਜੋ ਮੇਰੇ ਨਜ਼ਦੀਕ ਹੈ ਜੀ, ਖੁਰਮ ਸਾਹਿਬ ਗਏ ਨੇ, ਉਹਨਾਂ ਕੋਸ਼ਿਸ਼ ਕੀਤੀ ਹੈ, ਲੇਕਿਨ ਕਿਆਦਤ ਨੇ ਪਹਿਲਾਂ ਹੀ ਫੈਸਲਾ ਕਰ ਦਿੱਤਾ, ਉਹਨਾਂ ਸੌਰੀ ਕਰ ਲਈ ਕਿ ਸੌਰੀ ਅਸੀਂ ਫੈਸਲਾ ਕਰ ਬੈਠੇ। ਹਾਈ ਸਾਹਿਬ ਇਹ ਦੱਸੋ ਕਿ ਤੁਸੀਂ ਜਿਸ ਤੋਂ 2018 ਦੇ ਇਲੈਕਸ਼ਨਾਂ ਦੇ ਵਿੱਚ ਐਮਪੀਏ ਮੁੰਤਖਬ ਹੋਏ ਹੋ, ਬੜੀ ਵੱਡੀ ਅਕਸਰੀਅਤ ਨਾਲ ਤੁਹਾਡੇ ਇਲਾਕੇ ਦੇ ਲੋਕਾਂ ਨੇ ਤੁਹਾਡੇ ਨਾਲ ਪਿਆਰ ਕੀਤਾ, ਤੁਹਾਨੂੰ ਚੁਣਿਆ, ਤੇ 3.5 ਸਾਲ ਤੇ ਹਕੂਮਤ ਰਹੀ ਪੀਟੀਆਈ ਦੀ, ਤੁਹਾਡਾ ਕੋਈ ਵਾਹ ਵਸ ਨਾ ਚੱਲਿਆ। ਲੇਕਿਨ ਜਦੋਂ ਪੀਡੀਐਮ ਦੀ ਹਕੂਮਤ ਆਈ, ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਬਣੇ, ਤੇ ਉਹ ਜਿਹੜਾ 15-16 ਮਹੀਨੇ ਸਨ, ਉਹਨਾਂ ਦੇ ਵਿੱਚ ਹੀ ਤੁਸੀਂ ਬਹੁਤ ਜ਼ਿਆਦਾ ਸੁਣਿਆ ਕੰਮ ਕਰਵਾਏ ਆਪਣੇ ਹਲਕੇ ਦੇ ਵਿੱਚ। ਕੋਈ ਥੋੜਾ ਜਿਹਾ ਉਹ ਵੀ ਦੱਸੋ ਨਾ ਵੀ ਤੁਸੀਂ ਆਪਣੇ ਹਲਕੇ 'ਚ ਕੰਮ ਕਿਹੜੇ-ਕਿਹੜੇ ਕਰਵਾਏ ਜੀ। ਡਾਕਟਰ ਸਾਹਿਬ ਜਿਹੜੀ ਤੁਸੀਂ ਰੋਡ ਤੋਂ ਗੁਜ਼ਰ ਕੇ ਆਏ ਹੋ ਨਾ ਜੀ, ਗੁਜਰਾਂਵਾਲਿਓ, ਹਾਂਜੀ ਹਾਂਜੀ, ਇਹਨੂੰ ਪਸਰੂ ਰੋਡ ਹੈ ਜੀ, ਹਾਂਜੀ, ਇਹ ਲਿੰਕ ਸਿਆਲਕੋਟ ਲਾਹੌਰ ਮੋਟਰਵੇ ਨੂੰ ਜਾਂਦੀ ਹੈ, ਹਾਂਜੀ ਹਾਂਜੀ, ਇਹ ਬੜੀ ਪੂਰੇ ਮੇਰੇ ਹਲਕੇ 'ਚੋਂ ਗੁਜ਼ਰ ਕੇ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ, ਇਹ ਸਰ ਮੈਂ ਉਸ ਵੇਲੇ ਜਦੋਂ ਐਮਪੀਏ ਸਾਂ ਤੇ ਏਡੀਪੀ 'ਚ ਰਿਹਾਈ ਸੀ ਜੀ, ਜੀ ਇਹ ਮੁਕੰਮਲ ਹੋਈ ਹੈ ਜੀ, ਅਲਹਮਦੁਲਿਲਾ। ਇਹ ਤੇ ਬੜਾ ਵੱਡਾ ਕੰਮ ਹੋਇਆ ਜੀ, ਇਹ ਤੇ ਹਜ਼ਾਰਾਂ ਪਿੰਡ ਇੱਧਰ ਦੇ ਜਿਹੜੇ ਨੇ ਸਾਰਿਆਂ ਨੂੰ ਸੁੱਖ ਹੋ ਗਿਆ ਜੀ। ਜੀ ਬੇਸ਼ੱਕ, ਪਲੱਸ ਗੁਜਰਾਂਵਾਲੇ ਸ਼ਹਿਰ ਨੂੰ ਵੀ ਜੀ। ਹਾਂ ਜੀ, ਬੜਾ। ਇੱਕ ਤੁਹਾਨੂੰ ਯਾਦ ਹੋਏਗਾ ਕਿ ਸਿਆਲਕੋਟ ਰੋਡ ਤੇ ਪਾਣੀ ਖੜਾ ਰਹਿੰਦਾ ਸੀ ਥਾਣੇ ਦੇ ਸਾਹਮਣੇ, ਬੜਾ ਬੜਾ, ਉਹ ਵੀ ਮੈਂ ਰਿਹਾਈ ਸੀ ਜੀ, ਉਹ ਵੀ ਅੱਲਾ ਨੇ ਮਿਹਰਬਾਨੀ ਕੀਤੀ, ਉਹ ਬੜਾ ਸੋਹਣਾ ਹੋ ਗਿਆ ਵੀ। ਇੱਕ ਸਰ ਅੱਗੇ ਦਿਹਾਤਾਂ 'ਚ ਸਾਡੇ ਮਾਛੀਕੇ ਤੋਂ ਜਾਂਦਾ ਨਡਾਲਾ ਸੰਧੂਆਂ ਰੋਡ, ਜੀ ਜੀ, ਦਿਹਾਤਾਂ ਦੇ ਅੰਦਰ
ਜੀ ਉਹ ਵੀ ਬਣਵਾਇਆ ਜੀ। ਜੀ ਇਸੇ ਤਰ੍ਹਾਂ ਹੀ ਕਾਫੀ ਕੋਈ 2 ਸਕੂਲ ਸਨ 2017 ਤੋਂ ਪੈਂਡਿੰਗ ਸਨ। ਜੀ ਤਲਵੰਡੀ ਮੂਸੇ ਖਾਂ ਦਾ, ਇੱਕ ਬੱਬਨ ਸੰਧੂਆਂ ਦਾ, ਜੀ ਜੀ ਉਹ ਵੀ ਜੀ ਮੁਕੰਮਲ ਕਰਵਾਏ ਨੇ ਆਪਣੀ ਕੋਸ਼ਿਸ਼ ਨਾਲ। ਅਲਹਮਦੁਲਿਲਾ। ਤੇ ਜ਼ਾਤੀ ਤੌਰ ਤੇ ਤਾਂ ਅਸੀਂ ਸਮਝਦੇ ਹੋ ਕਿ ਪੰਜਾਬ ਵਿੱਚ ਤੇ ਉਹ ਇਮਰਾਨ ਖਾਨ ਨੇ ਘੁੰਮਣ ਤਰੋੜ ਛੜੀ ਤੇ ਸਾਨੂੰ ਫੰਡ ਨਾ ਮਿਲੇ। ਜੀ ਉਹ ਵਫਾਕ ਦੇ ਫੰਡ, ਕਿਉਂਕਿ ਅਸੀਂ MNA ਸਾਹਿਬਾਨ ਨਾਲ ਸਾਰੇ ਉਸ ਵੇਲੇ ਬੜਾ ਪਿਆਰ ਮੁਹੱਬਤ ਨਾਲ ਚੱਲੇ ਆ ਪਿਛਲਾ ਦੌਰ ਸਾਰਾ। ਤੇ ਪਿਛਲੇ ਦੌਰ 'ਚ ਫਿਰ MNA ਸਾਹਿਬਾਨ ਨੂੰ ਜਿਹੜੇ ਫੰਡ ਇਸ ਦੌਰ 'ਚ ਮਿਲੇ, ਉਹਦੇ ਲਈ ਫਿਰ ਅਸਾਂ ਗਲੀਆਂ ਬਾਜ਼ਾਰ ਵੀ ਬਹੁਤ ਜ਼ਿਆਦਾ ਕੰਮ ਕਰਵਾਏ ਨੇ। ਮਤਲਬ ਆਪਣੇ ਇਲਾਕੇ ਦੇ ਵਿੱਚ ਜਿਹੜੇ ਲੋਕਾਂ ਦੇ ਵੱਡੇ ਮਸਲੇ ਸਨ ਉਹ ਸਾਰੇ ਜੀ ਤੁਸੀਂ ਕੋਈ ਬਿਹਤਰ ਇਹ ਸਾਲ ਡੇਢ ਦੇ ਵਿੱਚ ਮਾਸ਼ਾਅੱਲਾ ਕਰਾਏ। ਹਾਲਾਂਕਿ ਤੁਹਾਨੂੰ ਸੂਬਾਈ ਫੰਡ ਤੁਸੀਂ ਫਰਮਾ ਰਹੇ ਹੋ ਨਹੀਂ ਮਿਲਿਆ। ਜੀ ਜੀ ਬੇਸ਼ੱਕ। ਤੇ ਜੇ ਐਤਕੀ ਤੁਹਾਨੂੰ ਮੌਕਾ ਮਿਲ ਜਾਂਦਾ, ਤੁਹਾਨੂੰ ਫਿਰ ਤੁਹਾਡੀ ਕਿਆਦਤ ਮੁੰਤਖਬ ਕਰਦੀ, ਟਿਕਟ ਦਿੰਦੀ, ਤੇ ਮਜ਼ੀਦ ਕਿਹੜੇ ਕਿਹੜੇ ਮਨਸੂਬੇ ਸਨ ਜਿਹੜੇ ਤੁਸੀਂ ਮੁਕੰਮਲ ਕਰਨੇ ਸਨ, ਤੇ ਜਿਹੜੇ ਚਲੋ ਨਹੀਂ ਵੀ ਟਿਕਟ ਮਿਲੀ ਤੇ ਹੁਣ ਹੁੱਕੇ ਦੇ ਨਿਸ਼ਾਨ ਦੇ ਉੱਤੇ ਤੁਸੀਂ ਆਜ਼ਾਦ ਲੜ ਰਹੇ ਹੋ ਤੇ ਹੁਣ ਕਾਮਯਾਬ ਅੱਲਾਹ ਪਾਕ ਤੁਹਾਨੂੰ ਕਰਦਾ ਹੈ, ਤੇ ਕਿਹੜੇ ਕਿਹੜੇ ਬਾਕੀ ਮਨਸੂਬੇ ਨੇ ਜਿਹੜੇ ਤੁਸੀਂ ਦੱਸੋ ਨਾ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਤੁਹਾਡੇ ਇਹ ਕੰਮ ਮੇਰੇ ਧਿਆਨ ਵਿੱਚ ਨੇ, ਮੇਰੀ ਨਜ਼ਰ ਵਿੱਚ ਨੇ, ਤੇ ਮੈਂ ਇਨਸ਼ਾਅੱਲਾ ਸਾਰੇ ਹੁਣ ਕਰਨੇ ਨੇ। ਜੀ ਡਾਕਟਰ ਸਾਹਿਬ, ਜਿਹੜੇ ਵੱਡੇ ਵੱਡੇ ਕਸਬੇ ਨੇ ਨਾ ਜੀ, ਜੀ ਉਹਨਾਂ 'ਚ ਸਕੂਲ ਅਪਗ੍ਰੇਡ ਹੋਣ ਵਾਲੇ ਨੇ ਬੱਚੀਆਂ ਦੇ। ਜਿਵੇਂ ਕਿ ਹੁਣ ਇਹ ਜੰਡਿਆਲਾ ਬਾਗ ਵਾਲਾ ਹੈ, ਇਹਦੇ 'ਚ ਅਪਗ੍ਰੇਡ ਹੋਣ ਵਾਲਾ ਸਕੂਲ ਜਿਹੜਾ ਉਹਨੂੰ ਕਾਲਜ ਵਿੱਚ ਕਰਾਂਗੇ, ਕਿਉਂਕਿ ਇੱਕ ਬਹੁਤ ਵੱਡਾ ਇਹ ਇਲਾਕਾ ਹੈ, ਪੂਰਾ ਸ਼ਹਿਰ ਹੈ ਜੀ। ਸ਼ਹਿਰ ਬਾਕੀ ਵੀ ਦਿਹਾਤ ਨੇ ਬਿਲਕੁਲ ਸਾਥ ਜੀ। ਸ਼ਹਿਰਜ਼ਾਦਾ ਹੈ, ਸਲੱਖਣਾਬਾਦ, ਪੇਰੋ ਚੱਕ, ਇੱਧਰ ਝੰਗੀ ਹੈ, ਇਹ ਸਾਰੇ ਸਮਝ ਲਓ ਕਿ ਇਹ ਮੇਜਰ ਹੈ ਜੀ। ਉਹ ਕਾਲਜਾਂ ਦਾ ਅਸੀਂ ਕਰਾਂਗੇ ਕੋਸ਼ਿਸ਼ ਜੀ ਇਨਸ਼ਾਅੱਲਾ। ਅੱਲਾ ਨੇ ਵਕਤ ਦਿੱਤਾ ਜੀ, ਕੋਈ ਜਿੱਥੇ ਜਗ੍ਹਾ ਮਿਲੇਗੀ, ਕੋਈ ਪਾਰਕ ਸ਼ਾਰਕ ਜਿਹੜੀ ਹੈ ਬੱਚਿਆਂ ਦੇ ਗਰਾਊਂਡ ਲਈ ਬਿਹਤਰੀ ਕਰਾਂਗੇ ਜੀ। ਤੇ ਸ਼ਹਿਰ ਦਾ ਜਿਹੜਾ ਮੇਰਾ ਹਲਕਾ ਹੈ ਉੱਥੇ ਤੇ ਪਾਣੀ ਪੀਣ ਵਾਲਾ ਸਾਫ਼ ਦੇ ਫਿਲਟਰ ਪਲਾਂਟ ਅਸੀਂ, ਮੇਰੀ ਜ਼ਾਤੀ ਜਿਹੜਾ ਨਾ ਮਾਮਲਾ ਉਹ ਜ਼ਰੂਰ ਅਸੀਂ ਕਰਾਂਗੇ। ਸਲੀਮ ਕਾਨੂੰਨੀ 'ਚ ਇੱਕ ਬੱਚੀਆਂ ਦਾ ਸਕੂਲ ਹੈ, ਉਹਦੇ 'ਚ ਬਿਲਕੁਲ ਤਾਦਾਦ ਜ਼ਿਆਦਾ ਹੁੰਦੀ ਹੈ ਹਰ ਦਫਾ ਜੀ, ਕਿਉਂਕਿ ਉੱਥੇ ਮੇਰਾ ਨਾਲ ਦਫ਼ਤਰ ਹੈ, ਉਹਨੂੰ ਵੀ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਉਹਦਾ ਵੀ ਅਪਗ੍ਰੇਡ ਹੋਵੇ। ਉਹ ਇਸੇ ਤਰ੍ਹਾਂ ਹੀ ਰੋਡ ਨੇ ਦਿਹਾਤਾਂ ਦੇ ਜੀ, ਉਹ ਜਿਹੜੇ ਜਿਹੜੇ ਪ੍ਰੋਬਲਮ, ਮੇਰਾ ਇੱਕ ਪਿੰਡ ਭੱਠੀ ਪੰਗੋਏ, ਉੱਥੇ ਸੀਵਰ ਦਾ ਮਸਲਾ ਹੈ। ਹੋਰ ਕਾਫੀ ਦਿਹਾਤ ਨੇ ਜਿੱਥੇ ਡਾਕਟਰ ਸਾਹਿਬ ਸੀਵਰ ਦਾ ਮਸਲਾ ਜੀ। ਸੀਵਰ ਛੱਪੜ ਲੋਕਾਂ ਨੇ ਬੰਦ ਕਰ ਦਿੱਤੇ ਨੇ ਤੇ ਪਾਣੀ ਜਿਹੜਾ ਉਹ ਬਹੁਤ ਭੈੜਾ ਹਾਲ ਹੈ ਜੀ। ਉਹ ਮੈਂ ਇਨਸ਼ਾਅੱਲਾ ਜਿੰਨੇ ਵੀ ਦਿਹਾਤ ਨੇ ਉਹਨਾਂ 'ਚ ਪਾਣੀ ਦਾ ਜਿਹੜਾ ਮਸਲਾ ਨਾ ਜੀ, ਉਹ ਸਭ ਤੋਂ ਪਹਿਲਾਂ ਉਹਨੂੰ ਮੈਂ ਹੱਲ ਕਰਵਾਵਾਂ। ਨਿਕਾਸੀ ਆਪ ਜਿਹੜੀ ਜੀ ਪਿੰਡਾਂ 'ਚ ਹੁੰਦਾ ਜੋ ਨਹੀਂ ਜੀ, ਪਿੰਡਾਂ 'ਚ ਇਹੀ ਹੁੰਦਾ, ਸਾਰੇ ਪਿੰਡ ਦਾ ਪਾਣੀ ਇੱਕੋ ਹੀ ਛੱਪੜ 'ਚ ਜਾ ਰਿਹਾ ਹੁੰਦਾ ਬੇਸ਼ੱਕ। ਤੇ ਉਹਨੂੰ ਵੀ ਲੋਕੀ ਥੋੜਾ ਥੋੜਾ ਕਰਕੇ, ਗੱਲ ਤੁਹਾਡੀ ਸਹੀ ਹੈ, ਪੂਰਦੇ ਰਹਿੰਦੇ ਨੇ ਤੇ ਉਹ ਫਿਰ ਛੋਟਾ ਹੁੰਦਾ ਜਾਂਦਾ, ਫਿਰ ਲੋਕ ਪਰੇਸ਼ਾਨ ਤੇ ਤੰਗ ਹੋ ਜਾਂਦੇ ਨੇ। ਅੱਛਾ ਚੀਮਾ ਸਾਹਿਬ, ਸੜਕ ਪਸਰੂਰ ਰੋਡ ਜਿਹੜੀ ਹੈ ਗੁਜਰਾਂਵਾਲਾ ਤੋਂ ਪਸਰੂਰ ਰੋਡ ਮੋਟਰਵੇ ਨੂੰ ਵੀ ਲਿੰਕ ਕਰਦੀ ਹੈ, ਅਗਾਂ ਪਸਰੂਰ ਵੀ ਜਾਂਦੀ ਹੈ, ਇਹ ਤੇ ਵਾਕਈ ਐਸੀ ਜ਼ਬਰਦਸਤ ਬੁਰੀ ਹਾਲਤ ਵਿੱਚ ਸੀ ਕਿ ਇੱਥੋਂ ਤੇ ਬੰਦਾ ਲੰਘ ਨਹੀਂ ਸਕਦਾ, ਕੋਈ ਇੱਧਰ ਨੂੰ ਅਸੀਂ ਜਾਣਾ ਹੀ ਛੱਡ ਛੱਡਿਆ ਸੀ। ਇਹ ਤੋਂ ਅਸਾਂ ਬੜਾ ਵੱਡਾ ਕੰਮ ਕੀਤਾ ਭਈ ਇਹ ਸੜਕ ਸਾਰੀ ਮਾਸ਼ਾਅੱਲਾ ਹੁਣ ਤੇ ਫਸਟ ਕਲਾਸ ਮੈਟਲ ਰੋਡ ਬਣ ਗਈ ਹੈ। ਲੇਕਿਨ ਆ ਜਿਹੜਾ ਪਿੱਛੇ ਪੁੱਲ ਹੈ, ਛਿੱਛਰ ਵਾਲੀ ਦਾ ਪੁੱਲ ਜਿਹਨੂੰ ਆਖਿਆ ਜਾਂਦਾ ਹੈ ਨਹਿਰ ਦਾ, ਉਹ ਪੁੱਲ ਤੇ ਬੜੀ ਟ੍ਰੈਫਿਕ ਫਸਦੀ ਹੈ, ਉੱਥੇ ਬੜਾ ਤੰਗ ਵੀ ਹੈ ਪੁੱਲ। ਇਹਦੇ ਬਾਰੇ 'ਚ ਵੀ ਹੈ ਤੁਹਾਡਾ ਪਲਾਨ ਕਿ ਅੱਲਾਹ ਪਾਕ ਤੁਹਾਨੂੰ ਮੌਕਾ ਦਿੱਤਾ ਤੇ ਉਹਦਾ ਫਿਰ ਕੀ ਕਰੋਗੇ? ਡਾਕਟਰ ਸਾਹਿਬ, ਇਹਦੇ 'ਚ ਜਵੇਦ ਸਾਹਿਬ ਮੇਰੇ 2 ਪਲਾਨ ਨੇ ਛਿੱਛਰ ਵਾਲੀ ਤੇ ਜੀ। ਇੱਕ ਤੇ ਇਹਨੂੰ ਪੁੱਲ ਨੂੰ ਵੱਡਿਆਂ ਕਰਨਾ ਜੀ ਜੀ ਇਨਸ਼ਾਅੱਲਾ, ਮੈਨੂੰ ਅੱਲਾ ਨੇ ਇੱਜ਼ਤ ਦਿੱਤੀ ਤੇ ਇਹਨੂੰ ਮੈਂ ਵੱਡਾ ਕਰਾਂਗਾ, ਪੁੱਲ ਡਬਲ ਹੋਵੇਗਾ ਇਨਸ਼ਾਅੱਲਾ। ਕਿਉਂਕਿ ਵਾਕਈ ਤੁਸੀਂ ਸਹੀ ਕਿਹਾ ਕਿ ਇੱਥੇ ਟ੍ਰੈਫਿਕ ਜਾਮ ਰਹਿੰਦੀ ਹੈ। ਹਾਂਜੀ ਹਾਂਜੀ ਇੱਕ ਤੁਸੀਂ ਜਾਣਦੇ ਹੋ ਕਿ ਸਰ ਨੰਦੀਪੁਰ ਤੋਂ ਰੋਡ ਆਂਦਾ ਜੀ, ਨਹਿਰ ਦੀ ਪਟਰੀ ਨਹਿਰ ਪਰ ਚਨਾਬ ਦੀ, ਹਾਂਜੀ ਹਾਂਜੀ ਉਹ ਜਿਵੇਂ ਲਾਹੌਰ ਦੀ ਨਹਿਰ ਬਣੀ ਹੈ ਨਾ ਜੀ, ਜੀ ਜੀ। ਅੱਲਾ ਨੇ ਚਾਹਿਆ, ਅੱਲਾ ਨੇ ਮੈਨੂੰ ਇੱਜ਼ਤ ਦਿੱਤੀ, ਅਸੀਂ ਗੌਰਮੈਂਟ 'ਚ ਜਿਹੜੀ ਚੀਜ਼ ਮੇਰਾ ਇਲਾਕੇ ਦੀ ਆਵਾਮ ਫੈਸਲਾ ਕਰੇਗੀ ਜੀ, ਇਨਸ਼ਾਅੱਲਾ ਉਸ ਗੌਰਮੈਂਟ 'ਚ ਜੇ ਅਸੀਂ ਬਿਹਤਰ ਹੋਏ ਤੇ ਜ਼ਰੂਰ ਅਸੀਂ ਚਾਹੁੰਦੇ ਹਾਂ ਕਿ ਨੰਦੀਪੁਰ ਤੋਂ ਲੱਗ ਕੇ ਤੇ ਮੁਰਾਦ ਹਸਪੀਟਲ ਤੱਕ ਨਹਿਰ ਦੇ ਇਸ ਸਾਈਡ ਤੇ ਵੀ ਰੋਡ ਬਣੇ, ਲਾਈਟਾਂ ਲੱਗਣ, ਖੂਬਸੂਰਤੀ ਹੋਵੇ, ਮੇਰਾ ਪੂਰਾ ਸ਼ਹਿਰ, ਮੇਰਾ ਪੂਰਾ ਹਲਕਾ ਉੱਥੇ ਇੰਜੋਏ ਕਰੇ, ਸੈਰ ਕਰੇ, ਪਿਕਨਿਕ ਪੁਆਇੰਟ ਬਣ ਜਾਂਦਾ, ਪੁਆਇੰਟ ਬਣ ਜਾਂਦਾ ਸਰ। ਰੋਡ ਤੇ ਟ੍ਰੈਫਿਕ ਵੀ ਸ਼ਹਿਰ ਦੀ ਘਟ ਜਾਏਗੀ ਔਰ ਸੈਰਗਾ ਬਣ ਜਾਏਗੀ। ਇਹ 2 ਮੇਰੇ ਕੰਮ ਬੜੇ ਅਹਿਮ ਨੇ। ਕੁਝ ਮੇਰੇ 2-4 ਪਿੰਡ ਨੇ ਜੀ, ਬਾਸੀ ਵਾਲਾ, ਭੰਮੋ ਵਾਲੀ, ਕੋਟਲਾ, ਤੱਪਾ, ਇਹਨਾਂ ਪਿੰਡਾਂ 'ਚ ਦੂੰ ਚੌਂ 'ਚ ਗੈਸ ਨਹੀਂ ਆਇਆ ਜੀ, ਬਾਕੀ ਸਾਰੇ ਪਿੰਡਾਂ 'ਚ ਗੈਸ ਹੈ। ਉਹ ਜਿਹੜੇ ਮੇਰੇ ਪਿੰਡ ਨੇ ਮੈਂ ਕੋਸ਼ਿਸ਼ ਕਰਨੀ ਹੈ ਕਿ ਉਹਨਾਂ 'ਚ ਮੈਂ ਗੈਸ ਵੀ ਦਿਆਂ ਇਨਸ਼ਾਅੱਲਾ। ਅੱਛਾ ਚੀਮਾ ਸਾਹਿਬ, ਇਹ ਦੱਸੋ ਕਿ ਸਾਡੇ ਪਿੰਡਾਂ ਦੇ ਵਿੱਚ ਨਾ ਜੀ
ਬਹੁਤ ਜ਼ਿਆਦਾ ਪਹਿਲੇ ਬੱਚੇ ਪਿੰਡਾਂ ਦੇ ਵਾਲੀਬਾਲ ਖੇਡਦੇ ਹੁੰਦੇ ਸਨ। ਅਸੀਂ ਅਕਸਰ ਪਿੰਡ ਆਪਣੇ ਵੀ ਜਾਂਦੇ ਹਾਂ ਤੇ ਵੇਖੀਦਾ ਸੀ ਨੈੱਟ ਲੱਗੇ ਨੇ, ਮੁੰਡੇ ਪ੍ਰੈਕਟਿਸ ਕਰ ਰਹੇ ਨੇ। ਹਾਂਜੀ, ਹੁਣ ਸਰ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਬੱਚੇ ਸਾਡੇ ਬੜੇ ਟੈਲੈਂਟਡ ਨੇ, ਬੜੇ ਸਕਿਲਡ ਬੱਚੇ ਨੇ। ਸਾਡੇ ਬਾਲ ਇਹੋ ਜਿਹੇ ਨੇ ਕਿ ਪੂਰੇ ਦੁਨੀਆ 'ਚ ਜਾ ਕੇ ਨਾ ਪਾਕਿਸਤਾਨ ਦਾ ਰੋਸ਼ਨ ਕਰ ਸਕਦੇ ਨੇ, ਲੇਕਿਨ ਖੇਡਣ ਦੇ ਮੌਕੇ ਨਹੀਂ ਹੈਗੇ। ਬੱਚੇ ਜਵਾਨ ਨਸ਼ੇ ਪੈ ਕਰਦੇ ਨੇ। ਕੋਈ ਤੁਸੀਂ ਇਹ ਵੀ ਪਲਾਨ ਕੀਤਾ ਹੈ ਵੀ ਤੁਸੀਂ ਬੱਚਿਆਂ ਵਾਸਤੇ ਕੋਈ ਖੇਲਾਂ ਦੀਆਂ ਗਰਾਊਂਡਾਂ ਦਿਓ ਆਪਣੇ ਹਲਕੇ ਦੇ ਵਿੱਚ, ਬੱਚੇ ਖਿਲਾੜੀ ਬਣਨ? ਜੀ ਡਾਕਟਰ ਸਾਹਿਬ, ਮੇਰਾ ਪਲਾਨ ਹੈ ਜੀ। ਮੈਂ ਅੱਗੇ ਵੀ ਇੱਥੇ ਹੀ ਜਿੱਥੇ ਜੰਡਿਆਲੇ ਬੈਠੇ ਹਾਂ ਜੀ, ਬਿਲਕੁਲ ਨਾਲ ਅੱਗੇ ਗਰਾਊਂਡ ਹੈ। ਉਹਦੇ 'ਚ ਲਾਈਟ ਨਹੀਂ ਸੀ, ਉਹ ਮੈਂ ਲਾਈਟ ਲਵਾਈ ਏ, ਉਹਦੀ ਸਫਾਈ ਕਰਵਾਈ ਏ। ਉਹਦੇ ਲਈ ਬੱਚੇ ਖੇਡ ਰਹੇ ਨੇ ਜੀ, ਕ੍ਰਿਕਟ ਹੋ ਰਹੀ ਏ। ਅਰੂਪ ਮਿਨੀ ਸਟੇਡੀਅਮ ਹੈ, ਉਹਦਾ ਬੜਾ ਭੈੜਾ ਹਾਲ ਸੀ। ਉੱਥੇ ਵੀ ਮੈਂ ਉਹ ਟਰਾਂਸਫਾਰਮ ਲੈ ਗਿਆ ਸੀ, ਬਹੁਤ ਦੇਰ ਤੋਂ ਡੈੱਡ ਪਿਆ ਸੀ। ਉਹਨੂੰ ਬਿਹਤਰ ਕੀਤਾ, ਪਾਰਕ ਨੂੰ ਬਿਹਤਰ ਅਰੂਪ ਨੂੰ ਕੀਤਾ। ਜਿੱਥੇ ਜਿੱਥੇ ਜਗ੍ਹਾ ਮਿਲੇਗੀ ਜੀ, ਮੇਰੇ ਬਿਲਕੁਲ ਇਹ ਪਲਾਨ ਹੈ 'ਚ ਇਹ ਬੱਚੇ ਸਾਡਾ ਸਰਮਾਇਆ ਨੇ। ਇਹਨਾਂ ਲਈ ਮੈਨੂੰ ਜੋ ਵੀ ਕਰਨਾ ਪਿਆ ਇਨਸ਼ਾਅੱਲਾ ਇਹ ਮੇਰਾ ਬਹੁਤ ਦਰੀਨਾ, ਮੇਰੀ ਦਿਲ ਲਗੀ ਨਾਲੇ ਮੈਂ ਕੰਮ ਕਰਨਾ ਕਿ ਗਰਾਊਂਡਾਂ ਬਿਹਤਰ ਹੋਣ ਬੱਚਿਆਂ ਦੀਆਂ। ਵਾਹ, ਅੱਛਾ ਸਰ, ਹੁਣ ਮੈਨੂੰ ਇਹ ਦੱਸੋ ਚੀਮਾ ਸਾਹਿਬ ਕਿ ਤੁਹਾਡੇ ਮਾਸ਼ਾਅੱਲਾ ਅਸੀਂ ਹਲਕੇ 'ਚ ਵੀ ਫਿਰਨੇ ਆ, ਬਲਕਿ ਅਸੀਂ ਵੀ ਤੁਹਾਡੇ ਵੋਟਰ ਸਪੋਰਟਰ ਹਾਂ, ਤੁਹਾਡੇ ਹਲਕੇ ਦੇ ਵਿੱਚ ਹੀ ਰਹਿੰਦੇ ਆ। ਤੁਹਾਨੂੰ ਬਾਕੀ ਦੇ ਤੁਹਾਡੀ ਸ਼ਰਾਫਤ ਦੀ ਵਜ੍ਹਾ ਨਾਲ, ਤੁਹਾਡੇ ਅੱਛੇ ਕਿਰਦਾਰ ਦੀ ਵਜ੍ਹਾ ਨਾਲ, ਤੁਹਾਡੀ ਮਿਲਣਸਾਰੀ ਦੀ ਵਜ੍ਹਾ ਨਾਲ ਹਰ ਬੰਦੇ ਦੀ ਤੁਸੀਂ ਗੱਲ ਸੁਣ ਲੈਂਦੇ ਹੋ। ਤੁਹਾਨੂੰ ਹੋਰੇ ਪਤਾ ਕਿ ਨਹੀਂ ਪਤਾ, ਸਾਡੇ ਇਹ ਪੂਰੇ ਹਲਕੇ 'ਚ ਤੁਹਾਡਾ ਨਾਂ ਪਾਇਆ ਲੋਕਾਂ ਨੇ ਕਿ ਚੀਮਾ ਸਾਹਿਬ ਜਿਹੜੇ ਨੇ, ਹਾਜੀ ਸਾਹਿਬ, ਇਹ 1122 ਨੇ। ਜਿੱਥੇ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਹੈ, ਜਿਵੇਂ ਫਟ 1122 ਦੀ ਗੱਡੀ ਆਉਂਦੀ ਹੈ ਨਾ, ਜੀ ਹਾਜੀ ਵੀ ਅੱਪੜ ਜਾਂਦਾ ਉੱਥੇ। ਤੇ ਲੋਕ ਤੇ ਤੁਹਾਡੇ ਨਾਲ ਬੜਾ ਪਿਆਰ ਕਰਦੇ ਨੇ, ਇਹ ਸਾਨੂੰ ਪਤਾ ਹੈ। ਲੇਕਿਨ ਇੱਕ ਇਹ ਗੱਲ ਤੁਹਾਨੂੰ ਪੁੱਛਣੀ ਸੀ ਕਿ ਤੁਹਾਡੀ ਆਪਣੀ ਬਰਾਦਰੀ ਜਿਹੜੀ ਜੱਟ ਬਰਾਦਰੀ ਹੈ, ਇਸ ਵੇਲੇ ਤੁਹਾਡੇ ਹਲਕੇ ਦੇ ਵਿੱਚ ਹੀ 3-4 ਖਲੋਗਾ ਨੇ ਜੱਟ ਹੀ। ਵੇਖੋ ਨਾ ਜੀ, ਉਹ ਹਸਨ ਇਕਬਾਲ ਬੁੱਟਰ ਸਾਹਿਬ ਨੇ, ਉਹ PTI ਵੱਲੋਂ ਖਲੋਗਾ ਨੇ। ਤੁਸੀਂ ਮਾਸ਼ਾਅੱਲਾ ਆਜ਼ਾਦ ਖਲੋਤੇ ਹੋ। ਇਸ ਤੋਂ ਇਲਾਵਾ IPP ਵੱਲੋਂ ਇੱਕ ਖਲੋਗਾ ਨੇ, ਹੱਕ ਨਵਾਜ਼ ਚੀਮਾ ਸਾਹਿਬ, ਉਹ ਖਲੋਗਾ ਨੇ। ਇਸੇ ਤਰ੍ਹਾਂ ਇੱਕ ਅਵੈਸ ਚੀਮਾ ਸਾਹਿਬ ਰੂਪ ਤੋਂ ਨੇ, ਉਹ ਖਲੋਗਾ ਨੇ ਜਮਾਤ ਸਲਾਮੀ ਵੱਲੋਂ। ਤੇ ਤੁਹਾਨੂੰ ਬਾਕੀ ਦੇ ਸਾਰੀਆਂ ਬਰਾਦਰੀਆਂ ਵੋਟ ਦੇਣਾ ਤੇ ਤੁਹਾਡੇ ਜੱਟਾਂ ਦੇ ਆਪਸ 'ਚ ਤਕਸੀਮ ਹੋ ਜਾਣੇ ਨੇ। ਇਹ ਕੀ ਸਿਚੁਏਸ਼ਨ ਹੈ? ਡਾਕਟਰ ਸਾਹਿਬ, ਇਹਦੇ ਲਈ ਮੈਂ ਤਾਂ ਸਿਰਫ ਇੱਕੋ ਹੀ ਆਪਣੀ ਆਵਾਮ ਨੂੰ ਅਰਜ਼ ਕਰਨਾ ਜੀ ਕਿ ਜਿੰਨੇ ਕੈਂਡੀਡੇਟ ਖਲੋਤੇ ਨੇ ਸਾਰਿਆਂ ਦਾ ਖਾਨਦਾਨ ਚੈੱਕ ਕਰੋ। ਵਾਹ ਵਾਹ ਵਾਹ। ਉਹਨਾਂ ਦਾ ਆਪਣਾ ਜਿਹੜਾ ਮਾਮਲਾ, ਉਸ ਬੱਚੇ ਦਾ ਜਿਹੜਾ ਵੀ ਭਰਾ ਸਾਡੇ ਖਲੋਤੇ ਨੇ ਉਹਨਾਂ ਨੂੰ ਵੇਖੋ। ਅਗਰ ਤੁਹਾਨੂੰ ਮੈਂ ਉਹਨਾਂ ਨਾਲੋਂ ਕੁਝ ਬਿਹਤਰ ਲੱਗਾ ਤੇ ਮੈਨੂੰ ਵੋਟ ਦੇ ਛੜਿਆ। ਵਾਹ ਵਾਹ ਵਾਹ। ਅਸੀਂ ਤੇ ਖਿਦਮਤ ਦੇ ਵੋਟ ਲੈਣੇ ਆ ਡਾਕਟਰ ਸਾਹਿਬ, ਇਮਾਨਦਾਰੀ ਦੇ ਵੋਟ ਲੈਣੇ ਆ, ਤਰਲੇ ਦੇ ਵੋਟ ਲੈਣੇ ਆ ਅਸੀਂ। ਮਤਲਬ ਮੈਂ ਪੈਗਾਮ ਹੀ ਇਹ ਦੇਣਾ ਕਿ ਇਹ ਉਹ ਪੈਗਾਮ ਹੈ ਡਾਕਟਰ ਸਾਹਿਬ, ਮੈਂ ਤੁਹਾਡੇ ਹਵਾਲੇ ਨਾਲ ਪੂਰੀ ਦੁਨੀਆ ਨੂੰ ਪੈਗਾਮ ਦੇਣਾ ਚਾਹੁੰਦਾ ਕਿ ਖੁਦਾਰਾ ਅਸੀਂ ਇਸ ਗੱਲ ਤੋਂ ਬਾਹਰ ਨਿਕਲੀਏ ਕਿ ਅਸੀਂ ਕਿਸੇ ਨਿਸ਼ਾਨ ਦੇ ਪਾਬੰਦ ਹੋਈਏ। ਅਸੀਂ ਉਸ ਇਨਸਾਨ ਦੇ ਪਾਬੰਦ ਹੋਈਏ, ਅੱਲਾ ਦੇ ਬਣਾਏ ਦੇ, ਜਿਹੜਾ ਅੱਲਾ ਦੀ ਮਖਲੂਕ ਦੀ ਅੱਛੇ ਤਰੀਕੇ ਨਾਲ ਦਿਆਨਤਦਾਰੀ ਨਾਲ ਇਸ ਦੌਰ 'ਚ ਖਿਦਮਤ ਕਰਦਾ। ਵਾਹ, ਅਸੀਂ ਉਹਨੂੰ ਲਿਆਈਏ ਅੱਗੇ ਤੇ ਇਹਨਾਂ ਨੂੰ ਦਸੀਏ ਜਮਾਤਾਂ ਵਾਲਿਆਂ ਨੂੰ ਕਿ ਨਿਰਾ ਜਮਾਤ ਦਾ ਮਾਮਲਾ ਨਹੀਂ, ਜਿਹੜਾ ਪਬਲਿਕ ਦਾ ਨੁਮਾਇੰਦਾ ਹੈ, ਜਿਹੜਾ ਪਬਲਿਕ 'ਚ ਰਹਿੰਦਾ, ਜਿਹੜਾ ਅੱਲਾ ਦੀ ਮਖਲੂਕ ਦੀ ਖਿਦਮਤ ਕਰਦਾ, ਅੱਲਾ ਦੀ ਰਜ਼ਾ ਲਈ, ਦਿਆਨਤਦਾਰੀ ਲਈ, ਆਖਣ ਨਾਲ ਨਹੀਂ, ਜ਼ਬਾਨ ਨਾਲ ਆਖਣ ਨਾਲ ਨਹੀਂ, ਅਮਲੀ ਜਿਹੜਾ ਅਮਲ ਕਰਦਾ ਉਹਦਾ ਪਤਾ ਕਰੋ। ਅਗਰ ਉਹ ਅਮਲ ਕਰਦਾ ਤੇ ਉਹਨੂੰ ਵੋਟ ਦਿਓ ਤੇ ਸਾਡਾ ਮੁਲਕ ਅੱਗੇ ਜਾਵੇਗਾ ਅੱਲਾ ਦੇ ਫਜ਼ਲੋ ਕਰਮ ਨਾਲ। ਮੇਰਾ ਤੁਹਾਡਾ ਪੈਗਾਮ ਹੈ ਜਨਾਬ ਸਾਰੇ ਪਾਕਿਸਤਾਨ ਨੂੰ। ਵਾਹ, ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਤੇ ਤੁਹਾਡੇ ਆਪਣੇ ਅਵਾਮੀ ਨੁਮਾਇੰਦੇ ਹਾਜੀ ਵਕਾਰ ਅਹਿਮਦ ਚੀਮਾ ਸਾਹਿਬ ਹੋਰਾਂ ਦਾ ਪੈਗਾਮ ਸੁਣਿਆ। ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲੇ ਇੱਕ ਪੈਗਾਮ, ਇੱਕ ਸ਼ੇਰ ਦੀ ਸ਼ਕਲ ਦੇ ਵਿੱਚ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਖੜੀ ਸ਼ਰੀਫ ਵਾਲਿਆਂ ਦਾ, ਉਹ ਵੀ ਮੈਂ ਤੁਹਾਡੀ ਖਿਦਮਤ ਦੇ ਵਿੱਚ, ਤੁਹਾਡੀ ਸੇਵਾ 'ਚ ਪੇਸ਼ ਕਰਨਾ ਚਾਹੁੰਦਾ। ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਆਰਿਫ ਖੜੀ ਰੂਮੀਏ ਪਾਕਿਸਤਾਨ ਫਰਮਾਉਂਦੇ ਨੇ ਭਈ ਦਾਨਸ਼ਮੰਦ ਨੂੰ ਸੱਪ ਨਹੀਂ ਲੜਦਾ, ਇੱਕ ਖੁੱਡੋਂ 2 ਵਾਰੀ, ਤੇ ਮੁੜ ਮੁੜ ਧੋਖਾ ਖਾਨ ਮੁਹੰਮਦ ਮੱਤ ਜਿਨ੍ਹਾਂ ਦੀ ਮਾਰੀ। ਉਹ ਪਿਆਰਿਓ, ਪਿਆਰੇ ਨਬੀ ਪਾਕ ਵੀ ਫਰਮਾਇਆ ਕਿ ਮੋਮਨ ਇੱਕ ਸਰਾਖ ਦੇ ਵਿੱਚੋਂ 2 ਵਾਰੀ ਨਹੀਂ ਡੰਗਿਆ ਜਾਂਦਾ। ਤੁਸੀਂ ਇੱਕ
ਸੁਰਾਖ ਦੇ ਉੱਤੇ ਪੈਰ ਧਰਿਆ, ਤੁਹਾਨੂੰ ਥੱਲਿਓਂ ਕਿਸੇ ਸ਼ੈ ਨੇ ਡੰਗਿਆ, ਤੇ ਮੋਮਨ ਦੀ ਨਿਸ਼ਾਨੀ ਨਹੀਂ ਕਿ ਮੁੜ ਪੈਰ ਉੱਥੇ ਧਰ ਲਵੇ। ਯਾਨੀ ਇੱਕ ਬੰਦੇ ਕੋਲੋਂ 2 ਵਾਰੀ ਧੋਖਾ ਖਾਣ ਵਾਲਾ ਮੋਮਨ ਨਹੀਂ ਹੁੰਦਾ। ਤੇ ਜੀ ਕੁਹਾਜੀ ਸਾਹਿਬ ਹੋਰਾਂ ਫਰਮਾਇਆ, ਅਸੀਂ ਵੀ ਇਸੇ ਤਰ੍ਹਾਂ ਹੀ ਤੁਹਾਡਾ ਤਰਲਾ ਕਰਨੇ ਆ ਭਈ ਜਿੰਨੇ ਸਾਡੇ ਦੋਸਤ ਮਿਹਰਬਾਨ ਖਲੋਤੇ ਨੇ ਇਲੈਕਸ਼ਨਾਂ ਦੇ ਉੱਤੇ, ਬਰਾਹੇ ਕਰਮ ਉਹਨਾਂ ਦੇ ਵਿੱਚੋਂ ਵੰਡ ਕਰੋ, ਇਮਤਿਆਜ਼ ਕਰੋ, ਫਰਕ ਕਰੋ, ਡਿਫਰੈਂਸ਼ੀਏਟ ਕਰੋ। ਜਿਹੜਾ ਸਭ ਨਾਲੋਂ ਭਲਾ ਮਾਨਸ ਹੈ, ਸਭ ਨਾਲੋਂ ਨਜੀਬ ਤਰਫੈਨ ਹੈ, ਸਭ ਨਾਲੋਂ ਬਲੂ ਬਲੱਡ ਹੈ, ਸਭ ਨਾਲੋਂ ਖਾਨਦਾਨੀ ਹੈ, ਹਸਬੀ ਨਸਬੀ ਹੈ, ਔਰ ਸਭ ਤੋਂ ਵੱਧ ਕੇ ਜਿਹੜਾ ਸਭ ਤੋਂ ਬਹੁਤਾ ਖੁਦਾਈ ਖਿਦਮਤਗਾਰ ਹੈ, ਅੱਲਾ ਦੇ ਬੰਦਿਆਂ ਦੀ ਖਿਦਮਤ ਕਰਦਾ, ਆਜਜ਼ ਹੈ, ਮਿਲਨਸਾਰ ਹੈ, ਪਿਆਰਿਓ ਉਹਨੂੰ ਮੁੰਤਖਬ ਕਰੋ। ਅਜਿਹੇ ਬੰਦੇ ਮੁੰਤਖਬ ਕਰੋ ਜਿਹੜੇ ਬਰਸਰ ਇਕਤਦਾਰ ਆ ਕੇ ਆਪਣਾ ਢਿੱਡ ਤੇ ਆਪਣਾ ਘਰ ਨਾ ਭਰਨ, ਉਹ ਕੋਈ ਤੁਹਾਡਾ ਵੀ ਸੋਚਣ। ਪਿਆਰਿਓ ਇਹ ਸੋਚੋਗੇ, ਇਹ ਕਰੋਗੇ, ਤੇ ਫੇਰ ਹੀ ਤੁਹਾਡਾ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਲਾ ਹੋਵੇਗਾ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ